अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो S7 पंजाबी तुहाडे सारिਆਂ ਦਾ ਲਾਈਕ ਮਾਰਨ ਤੇ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਗੱਲ ਜਿਹੜੀ ਹੈ ਨਾ ਉਹ ਇਹ ਵਾ ਕਿ ਕਲਿੱਪ ਐਸੇ ਸਾਹਮਣੇ ਆਉਂਦੇ ਆ ਕਿ ਦੇਖ ਕੇ ਨਾ ਇੱਕ ਵਾਰੀ ਤੇ ਮੀਟਰ ਪਹੁੰਚ ਜਾਂਦਾ। ਇੱਕ ਤੇ ਇਮਰਾਨ ਖਾਨ ਤੇ ਤਨਕੀਦ ਵਾਲੇ ਜਿਹੜੇ ਕਲਿੱਪ ਨੇ ਉਹ ਵੀ ਆ ਜਿਹੜੀ ਜਿਨ੍ਹਾਂ 'ਤੇ ਜ਼ੁਲਮ ਨਹੀਂ ਹੋਇਆ ਹੁਣ ਜਿਹੜੀ ਜਮਾਤ 'ਤੇ ਲੱਬਾਇਕ ਵਾਲਿਆਂ ਦੇ ਬਈ ਅਸੀਂ ਉਸ ਜ਼ੁਲਮ ਦੇ ਖਿਲਾਫ ਹਾਂ। ਅਸੀਂ ਉਸ ਜ਼ੁਲਮ ਦੀ ਭਰਪੂਰ ਮੁਜ਼ੰਮਤ ਕਰਦੇ ਹਾਂ। ਜੋ ਕੁਛ ਵੀ ਮਰੀਦ ਕੇ 'ਤੇ ਹੋਇਆ ਅਸੀਂ ਆਵਾਜ਼ ਵੀ ਚੁੱਕਦੇ ਹਾਂ ਔਰ ਅਸੀਂ ਚੁੱਕਦੇ ਰਹਾਂਗੇ ਔਰ ਜਿੱਥੇ ਜਿੱਥੇ ਜ਼ੁਲਮ ਹੋਏਗਾ ਅਸੀਂ ਉਹਦੇ ਖਿਲਾਫ ਬੋਲਦੇ ਰਹਾਂਗੇ। ਲੇਕਿਨ ਆ ਜਿਹੜੇ ਬਗੈਰਤ ਦੇ ਬੱਚੇ ਕਲਿੱਪ ਬਣਾਉਂਦੇ ਸੀਗੇ ਇਮਰਾਨ ਖਾਨ ਦੇ ਖਿਲਾਫ ਜਿਹੜੇ ਮਜ਼ਾਕ ਉਡਾਉਂਦੇ ਰਹੇ ਆ 26 ਨਵੰਬਰ ਦਾ ਤੁਹਾਨੂੰ ਪਤਾ ਜਦੋਂ ਜ਼ੁਲਮ ਹੋਇਆ ਕਿੰਨਾ ਜ਼ੁਲਮ ਹੋਇਆ ਅਤੇ ਇਹ ਲਬੈਕੀਏ ਜਿਹੜੇ ਨੇ ਆ ਜਿਹੜੇ ਬੜੇ ਬੜੇ ਇਹਨਾਂ ਨੇ ਆਲਮ ਬਣਾਏ ਸੀ ਘੜ ਕੇ ਬੁੱਤ ਤਰਾਸ਼ ਕੇ ਬਿਠਾਏ ਹੋਏ ਸਨ ਉਹਨਾਂ ਦੇ ਹੁਣ ਕਲਿੱਪ ਸੁਣੋ ਅਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕਿ ਬਈ ਉਹ ਮੁਜ਼ੰਮਤ ਕਰ ਰਿਹਾ ਆ ਉਹ ਕਿੱਥੇ ਗਏ ਸਾਰੇ ਦੇ ਸਾਰੇ ਜਿਹੜੇ ਕਿ ਬੜੀ ਬਕਵਾਸ ਕਰਦੇ ਹੁੰਦੇ ਸੀ ਹਾਂਜੀ। ਔਰ ਅੱਜ ਜਦੋਂ ਉਹਨਾਂ ਦੀ ਆਪਣੀ ਜਮਾਤ 'ਤੇ ਜ਼ੁਲਮ ਹੋ ਰਿਹਾ ਉਹ ਅੱਜ ਹੂ ਦਾ ਆਲਮ ਹੈ ਬਿਲਕੁਲ ਖਾਮੋਸ਼ ਨਜ਼ਰ ਹੀ ਨਹੀਂ ਆ ਰਹੇ ਕਿਤੇ। ਇਹਨਾਂ ਖੰਜ਼ੀਰ ਦੇ ਬੱਚਿਆਂ ਨੂੰ ਐਕਸਪੋਜ਼ ਕਰਨਾ ਵੀ ਬਹੁਤ ਜ਼ਰੂਰੀ ਹੈ ਹਾਂ ਤਾਂ ਕਿ ਇਹ ਲਬੈਕੀਏ ਵੀ ਦੇਖ ਸਕਣ ਕਿ ਦੇਖੋ ਉਦੋਂ ਸਾਡੇ ਖਿਲਾਫ ਕਿੱਡੇ ਮੁਤਕਬਰਾਨਾ ਅੰਦਾਜ਼ ਨਾਲ ਕਿੱਡੇ ਗਰੂਰ ਨਾਲ ਜਿਹੜਾ ਨਾ ਉਹ ਮਜ਼ਾਕ ਔਰ ਤਮਸਖਰ ਉਡਾਉਂਦੇ ਸੀਗੇ ਅਤੇ ਅੱਜ ਦੇਖ ਲਓ ਜਿਨ੍ਹਾਂ ਦਾ ਮਜ਼ਾਕ ਜਿਨ੍ਹਾਂ ਦਾ ਤਮਸਖਰ ਉੜ ਰਿਹਾ ਸੀਗਾ ਉਹ ਅੱਜ ਤੁਹਾਡੇ ਨਾਲ ਖਲੋਤੇ ਨੇ ਉਹ ਜ਼ੁਲਮ 'ਤੇ ਆਵਾਜ਼ ਚੁੱਕ ਰਹੇ ਨੇ ਅਤੇ ਜਿਹੜੇ ਆਪਣੇ ਨਾਮ ਦੇ ਨਾਲ ਤੁਹਾਡਾ ਠੱਪਾ ਲਾ ਕੇ ਲਬੈਕ ਦਾ ਅਤੇ ਬਾਬਾ ਖਾਦਮ ਹੁਸੈਨ ਰਿਜ਼ਵੀ ਦੇ ਨਾਲ ਜਿਹੜਾ ਨਾ ਉਹ ਸ਼ਾਮਿਲ ਦਿਖਾਉਣਾ ਉਹਨਾਂ ਨੇ ਕਿ ਵੀ ਅਸੀਂ ਸ਼ਾਮਿਲ ਹਾਂ ਉਹਨਾਂ ਦੇ ਨਾਲ ਅਤੇ ਸ਼ਾਮਿਲ ਹੋ ਕੇ ਉਹ ਸਾਡੇ 'ਤੇ ਤਬਰੇ ਕੱਸਦੇ ਸਨ ਠੱਠੇ ਉਡਾਉਂਦੇ ਸਨ ਉਹ ਅੱਜ ਕਿੱਥੇ ਨੇ ਉਹਨਾਂ ਨੂੰ ਲੱਭੋ। ਹੁਣ ਤੁਸੀਂ ਆਪ ਇਨਸਾਫ ਕਰ ਲਓ ਕਿ ਵੀ ਕਿਹੜਾ ਖੰਜ਼ੀਰ ਦਾ ਬੱਚਾ ਜਿਹੜਾ ਨਾ ਉਹ ਉਦੋਂ ਬਕਵਾਸ ਕਰ ਰਿਹਾ ਸੀਗਾ ਅਤੇ ਹੁਣ ਉਹ ਬਿਲਕੁਲ ਗਾਇਬ ਔਰ ਕਿੱਥੇ ਗਾਇਬ ਹੈ। ਔਰ ਜਦੋਂ ਵੀ ਜ਼ੁਲਮ ਇਹਦੇ ਸਾਏ ਤੁਹਾਡੇ 'ਤੇ ਛੱਡਣਗੇ ਫਿਰ ਤੁਹਾਡੇ ਨਾਲ ਆ ਕੇ ਰਲਣਗੇ ਤਾਂ ਫਿਰ ਇਸ ਤਰ੍ਹਾਂ ਠੱਠੇ ਉਡਾਉਣਗੇ ਬਗੈਰਤੀ ਕਰਨਗੇ। ਹੁਣ ਤੁਸੀਂ ਕਹਿ ਰਹੇ ਹੋਣੇ ਯਾਰ ਕਿਹਦੇ ਕਲਿੱਪ ਦੀ ਗੱਲ ਕਰ ਰਿਹਾ ਕਿਹਦੇ 'ਤੇ ਇੰਨਾ ਗੁੱਸਾ ਚੜਿਆ ਕਿਹਦੀ ਭੂਆ ਟੰਗਣ ਦੀ ਕੋਸ਼ਿਸ਼ ਕਰ ਰਿਹਾ ਹਾਂ ਭੂਆ ਤੇ ਖੈਰ ਹਾਂ ਇਹਨਾਂ ਦੀ ਮੈਂ ਟੰਗਣੀ ਹੈ ਜੋ ਮਰਜ਼ੀ ਹੋ ਜਾਏ। ਆਹ ਇੱਕ ਮੌਲਵੀ ਆ ਲਬੈਕੀਆਂ ਦਾ ਆਹ ਦੇਖੋ ਕਿੱਦਾਂ ਮਜ਼ਾਕ ਉਡਾ ਰਿਹਾ ਸੀ ਬਗੈਰਤ ਹਰਾਮਜ਼ਾਦਾ। ਉਹ ਕਹਿੰਦੇ ਸਨ ਇਮਰਾਨ ਸਾਡੀ ਰੈੱਡ ਲਾਈਨ ਹੈ 8 ਦਿਨ ਲਿੱਤਰ ਫਿਰਿਆ ਸਾਰੇ ਆਦੇ ਸਾਡਾ ਹੈ ਹੀ ਨਹੀਂ ਇੱਕ ਮਿੰਟ ਮੈਨੂੰ ਇੱਕ ਬੰਦਾ ਕਹੇ ਕੀ ਹੋਇਆ ਜਿਹੜਾ ਹੁੰਦਾ ਨਾ ਰੋਂਦਾ ਬਹੁਤ ਬੁਰਾ ਹੁਆ ਸਾਡਾ ਨਹੀਂ। ਮੈਂ ਕਿਹਾ ਬਾਬਾ ਜੀ ਨੇ ਆਖਿਆ ਸੀ ਆ ਤੁਸੀਂ ਵੀ ਰੋਣਾ ਤੁਹਾਡੀਆਂ ਨਸਲਾਂ ਵੀ ਰੋਣਾ। ਦੇਖੋ ਆਹ ਕਿੱਦਾਂ ਮਜ਼ਾਕ ਉਡਾ ਰਿਹਾ ਸੀਗਾ ਜੀ। ਔਰ ਹੁਣ ਜਾ ਕੇ ਇਹਨੂੰ ਲੱਭਣ ਦੀ ਕੋਸ਼ਿਸ਼ ਕਰੋ ਕਿ ਹਰਾਮਜ਼ਾਦਾ ਖੰਜ਼ੀਰ ਦਾ ਬੱਚਾ ਕਿੱਥੇ ਇਹ ਕੁੱਤਾ ਕਿਸੇ ਗੰਦੀ ਨਾਲੀ ਦਾ ਕੀੜਾ ਹੈ ਇਹ ਕਿਸੇ ਰੰਡੀ ਦਾ ਬੱਚਾ ਕਿੱਥੇ ਹੈ ਇਹਨੂੰ ਲੱਭੋ ਜਾ ਕੇ ਇਸ ਖੋਤੀ ਦੇ ਬੱਚੇ ਨੂੰ ਲੱਭੋ ਇਹਨੂੰ ਲੱਭ ਕੇ ਇਹਨੂੰ ਕਹੋ ਕਿ ਆ ਕੋਈ ਮੁਜ਼ੰਮਤ ਕਰ ਤੇਰੀ ਆਪਣੀ ਜਮਾਤ 'ਤੇ ਕਿੰਨਾ ਜ਼ੁਲਮ ਹੋ ਗਿਆ ਹੈ ਜੀ। ਤੇਰੇ ਜਿਹੜੇ ਲੀਡਰਾਨ ਨੇ ਉਹ ਸਾਦ ਰਿਜ਼ਵੀ ਅਨਸ ਰਿਜ਼ਵੀ ਉਹ ਲੱਭਣ ਨਹੀਂ ਡੇ ਹੈ ਅਤੇ ਆ ਪੰਜਾਬ ਪੁਲਿਸ ਜਿਹੜੀ ਆ ਕੀ ਕਰਨ ਜਾ ਰਹੀ ਆ ਜਿਸ ਬਾਬੇ ਦੀ ਤੂੰ ਗੱਲ ਕਰ ਰਿਹਾ ਨਾ ਬਾਬਾ ਜੀ ਦੀ ਕਿ ਬਾਬਾ ਜੀ ਕਹਿ ਗਏ ਇਹਨਾਂ ਨੇ ਰੋਣਾ ਨਸਲਾਂ ਨੇ ਰੋਣਾ ਉਹ ਬਾਬੇ ਹੋਣਾ ਦੀ ਉਹ ਕਬਰ ਖੁਸ਼ਾਈ ਕਰਕੇ ਉਹਨਾਂ ਦਾ ਜਸਦੇ ਖਾਕੀ ਕੱਢ ਕੇ ਲੈ ਚੱਲੇ ਨੇ ਲਾਉਣਾ ਬਾਹਰ ਹਾਂ। ਉਹ ਕਿਸੇ ਖੰਜ਼ੀਰ ਦਿਆ ਬੱਚਿਆ ਆ ਕੇ ਮੁਜ਼ੰਮਤ ਕਰ ਉਹ ਬੋਲ ਅਸੀਂ ਮੁਜ਼ੰਮਤ ਕਰ ਰਹੇ ਹਾਂ ਇਸ ਚੀਜ਼ ਦੀ ਅਸੀਂ ਨਾਲ ਖੜ੍ਹੇ ਹਾਂ ਮਜ਼ਲੂਮਾਂ ਦੇ ਉਹ ਤੇਰੇ ਆਪਣੇ ਲੋਕਾਂ ਦੇ ਨਾਲ ਅਸੀਂ ਖੜ੍ਹੇ ਹਾਂ ਅਤੇ ਤੂੰ ਖਾਮੋਸ਼ ਹੋ ਗਿਆ ਕਿਸੇ ਰੰਡੀ ਦਿਆ ਬੱਚਿਆ ਕਿਸੇ ਖੋਤੀ ਦਿਆ ਬੱਚਿਆ ਹਰਾਮ ਸਾਦਿਆ ਖੰਜ਼ੀਰਾ ਟੁੱਟੀਆਂ ਲਾ ਲਓ ਵੈਸੇ ਤੁਸੀਂ ਨਹੀਂ ਯਾਰ ਗੁੱਸਾ ਚੜ੍ਹਦਾ ਨਹੀਂ ਯਾਰ ਹੈ ਨਾ ਯਾਰ ਇਹੋ ਜਿਹੇ ਜ਼ਲੀਲ ਇਹੋ ਜਿਹੇ ਕੰਜਰ ਲੋਕ ਜਿਹੜੇ ਨੇ ਉਹ ਬਿਲਕੁਲ ਖਾਮੋਸ਼ ਨੇ ਉਹ ਇਹਨਾਂ ਦਾ ਸਾਥ ਛੱਡ ਕੇ ਚਲੇ ਗਏ ਜਿਹੜੇ ਬੜੇ ਮਾਈਕ ਫੜ ਕੇ ਆਪਣੇ ਆਪ ਨੂੰ ਬੜਾ ਆਲਮ ਔਰ ਬੜਾ ਜਈਦ ਉਲਮਾ ਜਿਹੜਾ ਕਹਿੰਦੇ ਨੇ ਇਹ ਖੰਜ਼ੀਰ ਦੇ ਬੱਚੇ ਕਿੱਥੇ ਗਏ ਨੇ ਇਹ ਕਿੱਥੇ ਗਏ ਨੇ ਯਜ਼ੀਦ ਦੀ ਔਲਾਦ ਜਿਹੜੀ ਹੈ ਫਿਰੌਨ ਦੇ ਨਵਾਸੇ ਕਿੱਥੇ ਗਏ ਨੇ ਬਾਬਾ ਜੀ ਕਹਿੰਦੇ ਉਹ ਯਾਰ ਨਵਾਸੇ ਕਿੱਥੇ ਗਏ ਮੈਂ ਕਿਹਾ ਚਲੋ ਬਾਬਾ ਜੀ ਆਪਣਾ ਜੋੜ ਦਿਓ
ਚਲੋ ਉਹਦੇ ਦੋਤੇ ਪੋਤੇ ਪੜਪੋਤੇ ਕਹਿ ਲਓ ਜੋ ਵੀ ਹੈ ਫਿਰੌਨ ਦੇ ਉਸੇ ਨਸਲ ਦੇ ਇਹ ਯਜ਼ੀਦ ਦੀ ਨਸਲ ਨੇ ਸਾਰੇ ਹਰਾਮਜ਼ਾਦੇ ਆ ਯਜ਼ੀਦ ਦੀ ਬੈਦ ਕਰ ਹਰਾਮਜ਼ਾਦਾ ਕਹਿੰਦੇ ਸੀ ਹਾਫਿਜ਼ ਜੀ ਤੁੰਨ ਕੇ ਰੱਖੋ ਇਹਨਾਂ ਨੂੰ ਖੁਸ਼ਬੂ ਲਾ ਕੇ ਖੰਜ਼ੀਰ ਦੇ ਬੱਚਿਆ ਉਹ ਤੁੰਨ ਕੇ ਰੱਖ ਦਿੱਤਾ ਉਹਨੇ ਸਾਰਿਆਂ ਨੂੰ ਤਾਂ ਅੱਲਾ ਮਾਫ ਕਰੇ ਕਹਿਣਾ ਨਹੀਂ ਚਾਹੀਦਾ ਬਈ ਅਸੀਂ ਤਾਂ ਮਜ਼ਮਤ ਹੀ ਕਰਦੇ ਹਾਂ ਯਾਰ ਲੇਕਿਨ ਮੈਨੂੰ ਇਹਦੇ ਤੋਂ ਆਉਂਦਾ ਕਿ ਯਾਰ ਖੋਤੀ ਦਾ ਬੱਚਾ ਜਿਹੜਾ ਕਹਿ ਰਿਹਾ ਸੀਗਾ ਕਿ ਤੁੰਨ ਕੇ ਰੱਖੋ ਉਹ ਸਾਰੇ ਤੁੰਨੀ ਕੀ ਜਮਾਤ ਪੂਰੀ ਲੀਡਰ ਤੇਰੇ ਤੁੰਨੇ ਗਏ ਆਪ ਤੂੰ ਗਾਇਬ ਆ ਕਿਸੇ ਖੋਤੀ ਦਿਆ ਬੱਚਿਆ ਹਰਾਮਜ਼ਾਦਿਆ ਖੰਜ਼ੀਰਾ ਸਾਹਮਣੇ ਆ ਨਾ ਨਿਕਲ ਕੇ ਆ ਕੇ ਮਜ਼ਮਤ ਕਰ ਨਹੀਂ ਕਰਦਾ ਕਿਉਂ ਕਿਉਂਕਿ ਇਹਦੀ ਢੂਈ ਫਾੜ ਕੇ ਰੱਖ ਦੇਣਗੇ ਢੋਲਕੀ ਨਾਲ ਮਤਲਬ ਹੈ ਇਹਨੂੰ ਡਰ ਹੈ ਇਹ ਖੌਫ ਹੈ ਇਹਨੂੰ ਕਿ ਇਹ ਕੀ ਹੋ ਗਿਆ ਭਾਜੀ ਇਹ ਤੇ ਅਸੀਂ ਤੇ ਅੱਛੇ ਬੱਚੇ ਸੀਗੇ ਅਸੀਂ ਤੇ ਗੋਦੀ ਚੜ੍ਹ ਕੇ ਬੈਠੇ ਸੀ ਅਸੀਂ ਤੇ ਚਾਬੀ ਵਾਲੇ ਸੀਗੇ ਚਾਬੀ ਵਾਲੇ ਉਹਨਾਂ ਨੇ ਅਸੀਂ ਢੋਲਕੀ ਫਾੜ ਕੇ ਹੱਥ ਫੜਾਤੀ ਆਈ ਕਿਤੇ ਇੰਝ ਹੁੰਦਾ ਬਈ ਉਹਨਾਂ ਵਾਸਤੇ ਚਾਬੀ ਵਾਲੇ ਖਿਡੌਣੇ ਉਹ ਜਦੋਂ ਚਾਹੁੰਦੇ ਨੇ ਉਹ ਖਿਡੌਣਾ ਤੋੜ ਕੇ ਸੁੱਟ ਦਿੰਦੇ ਨੇ ਨਵਾਂ ਖਿਡੌਣਾ ਬਣਾ ਲੈਂਦੇ ਨਵਾਂ ਬੁੱਤ ਤਰਾਸ਼ ਦਿੰਦੇ ਨੇ ਤੁਹਾਨੂੰ ਇਹਦੇ ਵਰਗੇ ਹਰਾਮਜ਼ਾਦੇ ਮਾਲ ਕਮਾਉਣ ਵਾਸਤੇ ਜਾ ਕੇ ਤਕਰੀਰਾਂ ਕਰਦੇ ਨੇ ਹਾਂਜੀ ਉੱਥੋਂ ਨੋਟੂ ਫੜਦੇ ਨੇ ਥਵੱਲੇ ਫੜਦੇ ਨੇ ਜਾ ਕੇ ਉੱਥੇ ਆਪਣੀਆਂ ਜੇਬਾਂ ਗਰਮ ਕਰਦੇ ਨੇ ਅਤੇ ਜਦੋਂ ਇੱਦਾਂ ਦਾ ਮੌਕਾ ਹੁੰਦਾ ਜਦੋਂ ਕਿਤੇ ਜ਼ੁਲਮ ਦੇ ਖਿਲਾਫ ਖਲੋਣਾ ਹੁੰਦਾ ਉਦੋਂ ਗਾਇਬ ਹੋ ਜਾਂਦੇ ਨੇ ਜਿਵੇਂ ਖੋਤੇ ਦੇ ਸਿਰ ਤੋਂ ਸਿੰਘ ਗਾਇਬ ਹੁੰਦੇ ਨੇ ਉਵੇਂ ਹਰਾਮਜ਼ਾਦੇ ਖੰਜ਼ੀਰ ਦੇ ਬੱਚੇ ਸਾਰੇ ਦੇ ਸਾਰੇ ਗਾਇਬ ਨੇ ਕੋਈ ਆਵਾਜ਼ ਨਹੀਂ ਚੁੱਕ ਰਿਹਾ ਔਰ ਇਹ ਟਿਕਟੋਕ ਵਾਲੀ ਸ਼ਾਹਕਾਰ ਜਿਹੜੇ ਨੇ ਬੇਗੈਰਤ ਇਹਨਾਂ ਦੀ ਐਸੀ ਘੁੱਗੀ ਬੰਦੀ ਹੈ ਯਕੀਨ ਕਰੋ ਬਿਲਕੁਲ ਕੁਛ ਨਹੀਂ ਖਾਮੋਸ਼ ਦਾੜੀ ਵਾਲਾ ਜਿਹੜਾ ਮੁਨਾਫਿਕ ਆਜ਼ਮ ਇਹ ਤਾਂ ਬਿਲਕੁਲ ਹੀ ਖਾਮੋਸ਼ ਆ ਇਹਦੇ ਮੂੰਹ ਤੋਂ ਚੂੰ ਨਹੀਂ ਨਿਕਲ ਰਹੀ ਲੈਦਰ ਦਾ ਬਿਜ਼ਨਸ ਕਰ ਰਿਹਾ ਅਗਲਾ ਲੈਦਰ ਦਾ ਬਿਜ਼ਨਸ ਕਰ ਰਿਹਾ ਮੈਂ ਕਹਿੰਦੀ ਬਾਬਾ ਜੀ ਉਹ ਲੈਦਰ ਦਾ ਨਹੀਂ ਇਹ ਦੂਜੇ ਲੈਦਰ ਦਾ ਬਿਜ਼ਨਸ ਕਰ ਰਿਹਾ ਖੋਤਿਆਂ ਦੇ ਲੈਦਰ ਦਾ ਬਿਜ਼ਨਸ ਕਰ ਰਿਹਾ ਫਰਾਡੀਆ 2 ਨੰਬਰ ਆਦਮੀ ਇਹ ਆ ਕੇ ਤੁਹਾਨੂੰ ਕਿੱਸਾ ਸੁਣਾਏਗਾ ਸਲਾਹੁਦੀਨ ਇਹਦੀ ਵੀਡੀਓ ਜਾ ਕੇ ਸੁਣੋ ਤੁਹਾਡਾ ਖੂਨ ਗਰਮ ਹੋ ਜਾਏਗਾ ਇੰਝ ਕਰਕੇ ਨਾ ਸਲਾਹੁਦੀਨ ਯੂਬੀ ਇੱਥੋਂ ਚੱਲਿਆ ਸਲਾਹੁਦੀਨ ਯੂਬੀ ਨੇ ਜਨਾਬ ਹੱਕ ਸੱਚ ਹੁਣ ਬਿਲਕੁਲ ਗਾਇਬ ਖਤਮ ਕਹਾਣੀ ਬਿਲਕੁਲ ਮੁੱਕ ਗਈ ਇਹਦੀ ਸੱਤੋਂ ਮੁੱਕ ਗਏ ਬੋਲੇ ਨਹੀਂ ਜਾ ਰਿਹਾ ਮੂੰਹ 'ਚ ਉਗਲੇ ਨਹੀਂ ਜਾ ਰਿਹਾ ਕੁਛ ਟੱਟੂ ਨੇ ਸਾਰੇ ਹਰਾਮਜ਼ਾਦੇ ਇਹ ਸਿਰਫ ਆਪਣਾ ਜਿਹੜਾ ਨਾ ਉਹ ਫਾਲੋਅਰਸ਼ਿਪ ਵਧਾਉਣ ਵਾਸਤੇ ਆਪਣੇ ਆਪ ਨੂੰ ਨੇਕ ਔਰ ਪਰਹੇਜ਼ਗਾਰ ਔਰ ਬਣਾਉਣ ਵਾਸਤੇ ਬਿਜ਼ਨਸ ਚਲਾਉਣਾ ਇਹਨਾਂ ਦਾ ਸਾਰਾ ਧੰਦੇ ਦਾ ਕੰਮ ਇਹਨਾਂ ਦਾ ਇਹਦੇ 'ਚ ਅਤੇ ਉਹ ਜਿਹੜੀ ਕੋਠੇ 'ਤੇ ਬੈਠੀ ਤਵਾਇਫ ਉਹਦੇ 'ਚ ਕੋਈ ਫਰਕ ਨਹੀਂ ਨਾ ਜ਼ੁਲਮ ਦੇ ਖਿਲਾਫ ਉਹ ਬੋਲਦੀ ਆ ਨਾ ਇਹ ਬੋਲ ਰਿਹਾ ਅਤੇ ਫਿਰ ਕੀ ਫਾਇਦਾ ਇਨਸਾਨ ਤੇ ਨਾ ਹੋਏ ਇਹੋ ਜਿਹੀ ਬਗੈਰਤੀ ਅਤੇ ਪਰਲੇ ਪਾਸੇ ਇਹਦਾ ਜਿਹੜਾ ਬੈਠਾ ਉਹ ਸਭ ਤੋਂ ਵੱਡਾ ਹਰਾਮ ਦਾ ਖੰਜ਼ੀਰ ਆਦਮੀ ਉਹ ਮਾਰਖੋਰ ਦੀਆਂ ਡਰਿੰਕਾਂ ਵੇਚ ਰਿਹਾ ਅੰਦਾਜ਼ਾ ਕਰੋ ਤੁਸੀਂ ਉਹ ਫਰੀਦੀ ਨਾਲ ਰਲ ਕੇ ਉਹ ਮਾਰਖੋਰ ਦਾ ਐਂਬੈਸਡਰ ਬਣਿਆ ਅਤੇ ਉਹ ਡਰਿੰਕਾਂ ਵੇਚ ਰਿਹਾ ਜਨਾਬ ਉੱਥੇ ਪੈਸਾ ਛਾਪ ਰਿਹਾ ਨੋਟ ਛਾਪ ਰਿਹਾ ਅਤੇ ਅੱਜ ਜਿੱਥੇ ਗੱਲ ਆਉਂਦੀ ਹੈ ਮਜ਼ਮਤ ਕਰਨ ਦੀ ਉੱਥੇ ਮੂੰਹ 'ਤੇ ਟੇਪ ਲਾ ਕੇ ਅਤੇ ਖੜਾ ਜਾਂਦਾ ਆ ਕੇ ਜੁੱਤੀਆ ਐਸਾ ਹਰਾਮਜ਼ਾਦਾ ਯਾਰ ਖੰਜ਼ੀਰ ਦੇ ਬੱਚੇ ਜਿਹੜੇ ਨਾ ਪਾਗਲ ਦੇ ਕੁੱਤੇ ਲੋਕਾਂ ਨੂੰ ਪਾਗਲ ਹੋਣਾ ਲੋਕ ਪਾਗਲ ਬਣੇ ਨੇ ਕਿ ਬਹੁਤ ਅੱਛੇ ਬੜੇ ਨੇਕੋਕਾਰ ਕੀ ਨੇਕੋਕਾਰ ਨੇ ਜਿਹੜਾ ਜ਼ੁਲਮ ਦੇ ਖਿਲਾਫ ਨਹੀਂ ਬੋਲ ਆਪਣੀ ਜਮਾਤ 'ਤੇ ਹੋਏ ਜ਼ੁਲਮ ਦੇ ਖਿਲਾਫ ਨਹੀਂ ਬੋਲ ਸਕਦਾ ਜਿਹਦੇ ਨਾਲ ਪਿਆਰ ਮੁਹੱਬਤ ਹੋਏ ਨਾ ਬੜੇ ਕਰਦੇ ਨੇ ਬਾਬਾ ਜੀ ਸਾਧ ਭਾਈ ਹਾਂਜੀ ਅਤੇ ਫਲਾਨਾ ਭਾਈ ਅਤੇ ਢਿੰਗੜਾ ਭਾਈ ਜਾ ਕੇ ਇੰਝ ਹੱਥ ਚੁੰਮਣੇ ਅਤੇ ਜਾ ਕੇ ਜਿਹੜਾ ਨਾ ਝੁਕ ਸਲਾਮ ਕਰਨੇ ਹਾਂਜੀ ਅਤੇ ਉਹ ਜਿਹਨਾਂ ਨਾਲ ਮੁਹੱਬਤ ਹੋਵੇ ਅਤੇ ਉਹਨਾਂ ਦਾ ਇਹ ਹਾਲ ਹੋਵੇ ਜੋ ਜ਼ੁਲਮ ਉਹਨਾਂ 'ਤੇ ਹੋਇਆ ਅਤੇ ਬੰਦਾ ਖਾਮੋਸ਼ ਹੋ ਜਾਏ ਉਹ ਮੁਹੱਬਤ 'ਤੇ ਨਾ ਆਈ ਉਹ ਤਾਂ ਮੁਨਾਫਕਤ ਹੋਈ ਫਿਰ ਇਹ ਸਾਰੇ ਦੇ ਸਾਰੇ ਮੁਨਾਫਕ ਦੇ ਬੱਚੇ ਨੇ ਖੰਜ਼ੀਰ ਦੇ ਬੱਚੇ ਹਰਾਮਜ਼ਾਦੇ ਉਹ ਸਭ ਤੋਂ ਵੱਡਾ ਉਹ ਮੌਲਵੀ ਨਹੀਂ ਜਿਹੜਾ ਖੋਤੀ ਦਾ ਬੱਚਾ ਉਹਦੇ 'ਤੇ ਮੈਨੂੰ ਬਹੁਤ ਗੁੱਸਾ ਉਹ ਯੱਕਾਂ ਦਾ ਆਈ ਜੀ ਬਿਲਕੁਲ ਹੀ ਗਾਇਬ ਹੈ ਸਮਝ ਨਹੀਂ ਆ ਰਹੀ ਗਿਆ ਕਿੱਧਰ ਨਿਕਲ ਕੇ ਗਾਇਬ ਹੋ ਗਿਆ ਬਿਲਕੁਲ ਸਾਰਾ ਔਰ ਇਹਦੇ ਬਾਅਦ ਉਹ ਜਿਹੜਾ ਸ਼ਰਾਬ ਦਾ ਡਰਮ ਹੈ ਸ਼ਰਾਬ ਪੀ ਕੇ ਇੰਟਰਵਿਊ ਦੇ ਰਿਹਾ ਹੁੰਦਾ ਆਵਾਜ਼ ਇੱਧਰ ਜਾ ਰਹੀ ਹੁੰਦੀ ਅਲਫਾਜ਼ ਉੱਧਰ ਜਾ ਰਹੇ ਹੁੰਦੇ ਨੇ ਅਤੇ ਪੂਰਾ ਟੋਨ ਹੁੰਦਾ ਉਹਦੇ ਬਾਅਦ ਉਹਨੂੰ ਪੁੱਛਿਆ ਜਾ ਕੇ ਹਜ਼ਰਤ ਸਾਹਿਬ ਤੁਸੀਂ ਕੀ ਪੀਤਾ ਸੀ ਅਤੇ ਉਹ ਕਹਿੰਦਾ ਮੈਂ ਕੱਚਾ ਪਾਨ ਖਾਧਾ ਸੀ ਉਹ ਤੈਨੂੰ ਲਵੇ ਮੋਲਾ ਕੱਚੇ ਪਾਨ ਨਾਲ ਇੰਨਾ ਨਸ਼ਾ ਨਹੀਂ ਹੁੰਦਾ
ਔਰ ਤੇਰੇ ਵਰਗੇ ਡੰਗਰ ਨੂੰ ਬਾਬਾ ਜੀ ਕਹਿੰਦੇ ਡੰਗਰ ਨਹੀਂ ਇਹ ਸੂਰ ਹੈ ਰਾਮਜ਼ਾਦਾ ਬੜਾ ਵੱਡਾ ਇਹ ਸੂਰਾਂ ਦਾ ਸੂਰ ਹੈ ਆ ਸ਼ਰਾਬ ਦਾ ਡਰਮ ਆ ਕੇ ਇਹਨੂੰ ਜੋ ਹੁਕਮ ਹੁੰਦਾ ਉੱਧਰੋਂ ਹਾਂ ਕੰਪਨੀ ਇਹ ਆ ਕੇ ਬਕਵਾਸ ਕਰਨੀ ਸ਼ੁਰੂ ਕਰ ਦਿੰਦਾ ਤੇ ਹੁਣ ਆ ਕੇ ਜਿਹੜਾ ਨਾ ਉਹ ਦੱਸ ਰਿਹਾ ਕਿ ਵੀ ਦੇਖੋ ਮੇਰਾ ਜਿਹੜਾ ਨਾ ਰੇਂਜਰ ਵਾਲੇ ਜ਼ਖਮੀ ਹੋ ਗਏ ਮੇਰਾ ਪੁਲਿਸ ਵਾਲਾ ਜਿਹੜਾ ਨਾ ਉਹ ਚਲਾ ਗਿਆ ਦੱਸੋ ਮੈਂ ਕਿਹਦੇ ਕੋਲ ਹਿਸਾਬ ਮੰਗਾ ਉਹ ਬਗੈਰਤ ਦੇ ਬੱਚਿਆ ਪਹਿਲੇ ਜਿਹੜਾ 300 400 500 ਜਿੰਨਾ ਵੀ ਬੰਦਾ ਬੇਸ਼ੁਮਾਰ ਬੰਦਾ ਉੱਥੇ ਮਾਰ ਦਿੱਤਾ ਕੋਈ ਉਹਦੀ ਵੀ ਮਜ਼ਮਤ ਕਰਦੇ ਹਰਾਮਜ਼ਾਦਿਆ ਸ਼ਰਾਬ ਪੀ ਕੇ ਆਏ ਨੇ ਡੰਗਰ ਦੀ ਖਿਲਾਫ ਜੀ ਰਾਤ ਵੀ ਐਸਾ ਵੱਡਾ ਬਗੈਰਤ ਆ ਯਾਰ ਉਲਮਾ ਸੂ ਨੇ ਉਲਮਾ ਵੀ ਨਹੀਂ ਕਹਿਣਾ ਚਾਹੀਦਾ ਇਹਨੂੰ ਸ਼ਰਾਬ ਦੇ ਡਰਮ ਨੂੰ ਐਸਾ ਬਗੈਰਤ ਆਦਮੀ ਹੈ ਇਹ ਆ ਕੇ ਜਿਹੜਾ ਨਾ ਹੁਣ ਉਹ ਦੱਸ ਰਿਹਾ ਕਿ ਜੀ ਆਪਣਾ ਬਹੁਤ ਜੀ ਕੰਮ ਅੱਛਾ ਹੋ ਗਿਆ ਹਾਂਜੀ ਆ ਜਿੰਨਾ ਕੁਝ ਵੀ ਹੋਇਆ ਇਹ ਸਭ ਠੀਕ ਹੋਇਆ ਜਾਇਜ਼ ਹੋਇਆ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਬਗੈਰਤ ਆਦਮੀ ਬੇਸ਼ਰਮ ਆਦਮੀ ਇੰਨਾ ਵੱਡਾ ਜ਼ੁਲਮ ਹੋਇਆ ਉੱਥੇ ਕੁਛ ਆ ਕੇ ਬੋਲ ਕਿੱਥੋਂ ਬੋਲੇਗਾ ਜੋ ਪਿੱਛੇ ਮਾਲਕਾਂ ਨੇ ਇਹਨੂੰ ਹੁਕਮ ਦਿੱਤਾ ਉਹ ਆ ਕੇ ਬੋਲ ਦੇਗਾ ਔਰ ਯਕੀਨ ਕਰੋ ਇਹਨੂੰ ਅਗਰ ਕਹਿ ਦੇਣਾ ਇਹਦੇ ਹੈਂਡਲਰ ਕਿ ਵੀ ਸ਼ਰਾਬ ਨੂੰ ਹਲਾਲ ਕਰਾਰ ਦੇਣਾ ਬਲਕਿ ਇਹ ਆਪ ਤਿਆਰ ਹੋਏਗਾ ਉੱਥੇ ਪਹਿਲੇ ਇਹਨੇ ਆ ਕੇ ਫਤਵੇ ਦੇ ਦੇਣੇ ਨੇ ਕਿ ਸਰ ਜੀ ਉਹ ਹਲਾਲ ਹੈ ਕੁੱਲੋ ਹਲਾਲ ਹੈ ਜੰਨਤ 'ਚ ਵੀ ਮਿਲੇਗੀ ਉੱਥੇ ਵੀ ਤੇ ਪੀਣੀ ਹੈ ਇੱਥੇ ਪੀ ਲਓ ਐਡਾ ਵੱਡਾ ਹਰਾਮਜ਼ਾਦਾ ਯਾਰ ਮੌਲਵੀ ਦਾਦਾ ਕਰੋ 100 ਸੂਰ ਮਾਰੋ ਨਾ 100 ਸੂਰ ਮਾਰੋ ਜੇ ਹਰਾਮ ਦਾ ਬਣਦਾ ਮੌਲਵੀ ਐਸਾ ਖੋਤੀ ਦਾ ਬੱਚਾ ਖੰਜ਼ੀਰ ਆਦਮੀ ਜਿਹੜਾ ਨਾ ਉਹ ਬਾਈ ਅਸੀਂ ਇੰਝ ਹੀ ਕਰਾਂ ਜਿਹੜਾ ਜ਼ਾਲਮਾਂ ਦੇ ਖਿਲਾਫ ਜ਼ਾਲਮਾਂ ਦੇ ਨਾਲ ਰਲ ਕੇ ਬਲਕਿ ਖਿਲਾਫ ਕੀ ਬੋਲਣਾ ਕੀ ਆ ਜ਼ਾਲਮਾਂ ਦੇ ਨਾਲ ਰਲ ਕੇ ਮਜ਼ਲੂਮ ਦਾ ਮਜ਼ਾਕ ਉਡਾਏਗਾ ਹੈ ਜਿਹੜਾ ਉੱਥੇ ਕਤਲ ਗਰਤ ਕੀਤੀ ਖੂਨ ਦੀ ਹੋਲੀ ਖੇਲੀ ਗਈ ਮਰੀਦਕੇ ਦੇ ਵਿੱਚ ਔਰ ਜਿਹੜਾ 26 ਨਵੰਬਰ ਨੂੰ ਜਿੰਨਾ ਜ਼ੁਲਮ ਸਿਤਮ ਹੋਇਆ 9 ਮਈ ਨੂੰ ਜਿੰਨਾ ਜ਼ੁਲਮ ਸਿਤਮ ਹੋਇਆ ਬੇੜਾ ਗਰਕ ਹੋਇਆ ਇਹਦਾ ਹਾਂ ਉਹਦੇ ਠੀਕ ਹੈ ਫਿਰ ਉਹਨੂੰ ਇਸ ਤਰ੍ਹਾਂ ਹੀ ਅਸੀਂ ਕਹਾਂਗੇ ਕਿ ਭਾਈ ਇਨਸਾਨ ਨਹੀਂ ਹੈ ਉਹ ਸੂਰਾਂ ਦਾ ਸੂਰ ਹੀ ਹੈ ਫਿਰ ਹਾਂ ਸੂਰਾਂ ਦਾ ਸੂਰ ਹੈ ਅਤੇ ਉਹਦੇ ਬਾਅਦ ਜਨਾਬ ਜਿਹੜਾ ਇਹਨਾਂ ਦਾ ਆਪਣਾ ਹੈਂਡਲਰ ਹੈ ਸਭ ਤੋਂ ਵੱਡਾ ਕੰਪਨੀ ਦਾ ਵੀ ਅਤੇ ਸ਼ਹਿਬਾਜ਼ ਦਾ ਨਵਾਂ ਮਾਸਟਰ ਜਿਹੜਾ ਬੂਟ ਪਾਲਿਸੀ ਦੇ ਕਰਕੇ ਆਇਆ ਸੀ ਸ਼ਹਿਬਾਜ਼ ਉੱਥੇ ਤਾਂ ਹੁਣ ਕੱਲ੍ਹ ਵੀ ਫੀਲਡ ਮਾਰਸ਼ਲ ਨੇ ਵੀ ਆਪਣਾ ਕਕੂਲ ਅਕੈਡਮੀ 'ਚ ਤਕਰੀਰ ਕਰਦੇ ਹੋਏ ਹਲਕੇ ਜਿਹੇ ਲਿਸ਼ਕਾਏ ਨੇ ਉਹਦੇ ਬੁਰੇ ਸ਼ਨਾਕ ਹੁੰਦਾ ਨਾ ਕੋਈ ਵੱਡਾ ਬਰਜਾ ਨੇ ਬ੍ਰਸ਼ ਕੱਢਿਆ ਨੇ ਟਕ 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 ਉਹਨੇ ਕਹਿੰਦਾ ਜੀ ਟਰੰਪ ਜੋ ਪਾਲਿਸੀ ਦੇ ਰਿਹਾ ਕਮਾਲ ਹੀ ਬੰਦਾ ਖਿੱਤੇ ਦੇ ਵਿੱਚ ਅਜੀਬ ਗਰੀਬ ਕਿਸਮ ਦਾ ਅਮਲ ਲਿਆ ਉਹਦੇ ਖਿਲਾਫ ਜਨਾਬ ਪੂਰਾ ਅਮਰੀਕਾ ਸੜਕਾਂ 'ਤੇ ਆਇਆ ਪਿਆ ਓਏ ਹੋਏ ਹੋਏ ਉਹ ਟਰੰਪ ਦਾ ਹਾਲ ਆ ਜਿਹਦੇ ਇਹ ਜੁੱਤੇ ਚੱਟਦੇ ਨੇ ਉਹਦੇ ਖਿਲਾਫ ਪੂਰਾ ਅਮਰੀਕਾ ਬਾਹਰ ਨਿਕਲ ਆਇਆ ਉਹ ਸਾਰੇ ਅਮਰੀਕੀਆਂ ਨੂੰ ਸਮਝ ਆ ਗਈ ਹੈ ਕਿ ਬਈ ਇਹ ਟਰੰਪ ਬੜਾ ਵੱਡਾ ਦਗੜ ਦੱਲਾ ਸਾਨੂੰ ਵੀ ਥੋੜੀ ਦੇਰ ਬਾਅਦ 'ਚ ਸਮਝ ਆਈ ਜਦੋਂ ਆ ਕੇ ਇੱਥੇ ਦੀ ਅੱਜ ਦੀ ਰੰਜੀਮ ਇਹਦੇ ਨਾਲ ਹੱਥ ਮਿਲਾਇਆ ਚੋਰਾਂ ਲੁਟੇਰੇ ਨੇ ਪਹਿਲੇ ਅਸੀਂ ਵੀ ਇਹੀ ਸਮਝਦੇ ਸਨ ਬਈ ਆ ਜੰਗਾਂ ਖਤਮ ਕਰਾਉਣ ਆਇਆ ਆ ਪੂਰੀ ਦੁਨੀਆ ਜਮਹੂਰੀਅਤ ਕਾਇਮ ਕਰਨ ਆਇਆ ਆਲੋ ਫੜੋ ਉਹ ਜੋ ਯਾਰੀ ਉਹਦੀ ਡਿਕਟੇਟਰਾਂ ਨਾਲ ਹੈ ਔਰ ਪਿੱਛੋਂ ਬਲਕਿ ਕੋਈ ਰਿਪੋਰਟਾਂ ਆ ਰਹੀਆਂ ਨੇ ਕਿ ਜਨਾਬ ਪਿੱਛੋਂ ਇਹਦੇ ਖਾਨਦਾਨ ਇਹਦੇ ਬੱਚਿਆਂ ਨੂੰ ਨਵਾਜ਼ਿਆ ਜਾ ਰਿਹਾ ਪਿੱਛੋਂ ਬਾਰ ਲਾਹੌਰ ਕੀਤਾ ਜਾ ਰਿਹਾ ਇਸ ਕਰਕੇ ਬੜਾ ਸ਼ੇਰੋ ਸ਼ੱਕਰ ਹੋਇਆ ਫਿਰਦਾ ਔਰ ਜਨਾਬ ਅਮਰੀਕਾ ਜਿਹੜੇ ਅਮਰੀਕਨ ਨੇ ਉਹਨਾਂ ਨੂੰ ਸਮਝ ਲੱਗ ਗਈ ਹੈ ਕਿ ਬਈ ਇਹ ਬੜਾ ਵੱਡਾ ਦਗੜ ਦੱਲਾ ਬੜਾ ਵੱਡਾ ਬਾਂਦਰ ਹੈ ਇਹਦੇ ਖਿਲਾਫ ਲੱਖਾਂ ਲੋਕ ਮਿਲੀਅਨਸ ਆਫ ਲੋਕ ਜਿਹੜੇ ਨੇ ਉਹ ਬਾਹਰ ਆਏ ਖਲੋਤੇ ਨੇ ਹਰ ਸ਼ਹਿਰ ਦੇ ਵਿੱਚ ਉੱਥੇ ਇhtਜਾਜ ਹੋ ਰਿਹਾ ਤੇ ਇਹਦੀ ਟਰੰਪ ਦੀ ਆਪਣੀ ਫਟੀ ਪਈ ਹੈ ਹੁਣ ਕਿਉਂਕਿ ਅੱਜ ਜਿਹਦੇ ਨਾਲ ਯਾਰੀ ਲਾਈ ਹੈ ਟਰੰਪ ਨੇ ਬਿਕਾਰੀ ਨਾਲ ਤੇ ਉਹਦੇ ਹੈਂਡਲਰ ਨਾਲ ਹਾਂ ਜਿੰਨੇ ਉਹ ਮਕਬੂਲ ਨੇ ਪਾਕਿਸਤਾਨ 'ਚ ਬਸ ਹੁਣ ਉਹਨਾਂ ਕੀ ਟਰੰਪ ਮਕਬੂਲ ਆ ਅਮਰੀਕਾ ਦੇ ਵਿੱਚ ਕਹਾਣੀ ਉਹਦੀ ਵੀ ਗੁੱਲ ਹੋ ਗਈ ਕੰਮ ਖਤਮ ਹੋ ਗਿਆ ਕਹਾਣਾ ਬਿਲਕੁਲ ਇੰਝ ਭੱਠਾ ਹੀ ਬਹਿ ਗਿਆ ਬਾਬਾ ਜੀ ਫਰਮਾਉਂਦੇ ਨੇ ਇਹਦਾ ਮਤਲਬ ਹੈ ਕਿ ਹੁਣ ਅਮਰੀਕਾ 'ਚ ਵੀ ਫਾਰਮ 47 ਬਣਾਇਆ ਜਾਏਗਾ ਮੈਂ ਕਹਿੰਦੀ ਬਾਬਾ ਜੀ ਕੋਸ਼ਿਸ਼ ਹੋ ਰਹੀ ਆ ਹਾਂ ਉਹ ਟਰੰਪ ਕਹਿ ਰਿਹਾ ਅਮਰੀਕਾ 'ਚ ਹੁੰਦਾ ਕਿ 2 ਵਾਰੀ ਸਦਰ ਬਣ ਸਕਦਾ ਉਹਦੇ ਬਾਅਦ ਫਾਰਗ ਆਖਰੀ ਟਰਮ ਹੈ ਇਹਦੀ ਟਰੰਪ ਦੀ ਇਹਦੇ ਬਾਅਦ ਘਰ ਜਾਏਗਾ ਪਰ ਹੁਣ ਟਰੰਪ ਕੋਸ਼ਿਸ਼ ਕਰ ਰਿਹਾ ਕਿ ਬਈ ਆਇਨ ਨੂੰ ਬਦਲ ਕੇ ਉੱਥੇ ਤੇ ਜਿੱਥਾਂ ਇੱਥੇ ਇਹਨਾਂ ਨੇ ਆਇਨ ਦਾ ਬੇੜਾਗਰ ਕੀਤਾ ਉਹ ਟਰੰਪ ਕਹਿ ਰਿਹਾ ਉੱਥੇ ਆਇਨ ਨੂੰ ਥੋੜ੍ਹਾ ਬਦਲ ਕੇ ਤੀਜੀ ਵਾਰੀ ਵੀ ਬਣਾਓ ਮੈਨੂੰ ਅਤੇ ਉਹ ਲੋਕ ਬਾਹਰ ਆ ਗਏ ਨੇ ਉਹ ਕਹਿਣ ਲੱਗੇ ਭਾਈ ਆ ਇੱਥੇ ਡਿਕਟੇਟਰਸ਼ਿਪ ਨਹੀਂ ਹੈਗੀ ਆ ਕੋਈ ਬਾਦਸ਼ਾਹਤ ਨਹੀਂ ਇੱਥੇ ਮਨਾਰਕੀ ਨਹੀਂ ਹੈ ਜਿਹੜੇ ਤੂੰ ਆ ਕੇ ਇੱਥੇ ਬਹਿ ਕੇ ਤੇ ਆਪਣਾ ਫਰਮਾਨ ਜਾਰੀ ਕਰ ਦੇਵੇਂ ਕਿ ਬਈ ਤੈਨੂੰ ਇੱਕ ਵਾਰੀ ਹੋਰ ਤੈਨੂੰ ਬਣਾ ਦਈਏ
ਚੱਲ ਘਰ ਆ ਪਤਾ ਨਹੀਂ ਹੁਣ ਉਹਦੇ ਇਲੈਕਸ਼ਨ ਮਿਡ ਟਰਮ ਜਿਹੜੇ ਹੋਣੇ ਆ ਉਹਨੇ ਜਿੱਤਣੇ ਵੀ ਆ ਕਿ ਨਹੀਂ ਜਿੱਤਣੇ, ਘਰ ਹੀ ਜਾਏਗਾ ਬਹਰਹਾਲ ਹੈ, ਹੋਰ ਰਹਿ ਤੇ ਪਿੱਛੇ ਕੁਛ ਨਹੀਂ ਗਿਆ। ਤੇ ਉਹ ਮਹਿਰ ਆਪ ਹੀ ਉਹਨੂੰ ਵੀ ਪਤਾ ਕਿ ਜਾਣਾ ਹੈ ਉਹਨੇ, ਉਹ ਜਾਂਦੀ ਵਾਰ ਦਾ ਉਹ ਵੀ ਹਿਸਾਬ ਕਿਤਾਬ ਲਾ ਰਿਹਾ, ਆਪਣਾ ਬਾਰੋ ਬਾਰ ਆਪਣੇ ਬਿਜ਼ਨਸ ਚਮਕਾ ਰਿਹਾ, ਹਿਸਾਬ ਕਿਤਾਬ ਲਾ ਰਿਹਾ। ਬੁੱਢੇ ਬਾਰੇ ਬਗੈਰਤ ਆਦਮੀ ਆ ਜਿਹੜੀ ਜੰਗ ਉਹਨੇ ਬੰਦ ਕਰਵਾਈ, ਜਿਹੜਾ ਹੁਣ ਮੁਆਹਿਦਾ ਕਰਵਾਇਆ ਸੀਗਾ ਸਾਰੇ ਮੁਲਕਾਂ ਨਾਲ ਰਲ ਕੇ ਡੰਡੇ ਦੇ ਜ਼ੋਰ 'ਤੇ, ਬਲਕਿ ਡੰਡੇ ਕੀ ਆ ਸਾਰੇ ਜਿਨ੍ਹਾਂ ਨੇ ਸਾਈਨ ਸੂਨ ਕੀਤੇ ਟਰੰਪ ਨੇ ਜਿਹੜਾ ਨਾ ਖੁਸ਼ ਕਰਨ ਵਾਸਤੇ, ਉਹ ਮੁਆਹਿਦਾ ਬਿਲਕੁਲ ਉੱਡ ਫੁੱਟ ਗਿਆ। ਉਹ ਕੀ ਹੋਇਆ, ਉਹ ਜਨਾਬ ਆ ਉਹ ਨਿਤਨ ਹਰਾਮਜ਼ਾਦਾ ਜਿਹੜਾ ਉਹਨੇ ਖਿਲਾਫ ਵਰਜ਼ੀਆਂ ਸ਼ੁਰੂ ਕਰਤੀਆਂ, ਉਹ ਹਜੇ ਵੀ ਇੱਥੇ ਬੰਬ ਸੁੱਟ ਰਿਹਾ। ਐਸਾ ਵੱਡਾ ਬੇਗੈਰਤ ਹੈ, ਬੇਸ਼ਰਮ ਹੈ। ਔਰ ਇਹ ਬੇਸ਼ਰਮ ਜਿਹੜੇ ਉਹਨੂੰ ਜਾ ਕੇ ਮਿਲ ਕੇ ਆਏ, ਜਿਨ੍ਹਾਂ ਨੇ ਮੁਆਹਿਦੇ ਕੀਤੇ, ਸਾਰੇ ਮੁਲਕ ਇਹਦੇ ਸ਼ਾਮਲ ਆ, ਸਭ ਦੇ ਸਭ ਡਰੇ ਹੋਏ ਝੁਕੇ ਹੋਏ ਬਗੈਰਤੀ ਦੀ ਇਲਾਮਤ ਨੇ ਜਿਹੜੇ। ਉਹ ਕੀ ਮੂੰਹ ਲੈ ਕੇ ਜਿਹਨਾਂ ਨੂੰ ਦੱਸਣਗੇ ਜੀ ਕਿਹੜਾ ਮੁਆਹਿਦਾ ਹੋਇਆ, ਨਾਲੇ ਹੁਣ ਅੱਗੇ ਜਾ ਕੇ ਇਹਨਾਂ ਤਸਲੀਮ ਵੀ ਕਰਨਾ, ਜਾਂਦੇ ਹੋਏ ਤਸਲੀਮ ਕਰਵਾ ਕੇ ਜਾਏਗਾ ਨਿਤਨ ਹਰਾਮਜ਼ਾਦੇ ਨੂੰ ਅਤੇ ਇਹਦੇ ਮੁਲਕ ਨੂੰ, ਇਹਨਾਂ ਸਾਰਿਆਂ ਨੂੰ ਤਸਲੀਮ ਕਰਵਾ ਕੇ ਅੱਗੇ ਜਾਏਗਾ। ਸਾਰੀ ਬਗੈਰਤੀ ਉੱਥੇ ਹੋ ਰਹੀ ਹੈ। ਬਹਰਹਾਲ ਅਮਰੀਕਾ ਦੇ ਵਿੱਚ ਉਹਦੀਆਂ ਜੜ੍ਹਾਂ ਜਿਹੜੀਆਂ ਨਾ ਉਖੜ ਗਈਆਂ, ਹਵਾ ਉਖੜ ਰਹੀ ਹੈ ਟਰੰਪ ਦੀ। ਹੋ ਸਕਦਾ ਕਿ ਵਕਤ ਤੋਂ ਪਹਿਲੇ ਉਹ ਲੱਤਾਂ ਵਾਸ਼ ਕਰ ਦੇਣ ਟਰੰਪ ਦੀਆਂ, ਕਿਉਂਕਿ ਉੱਥੇ ਜਿਹੜੀ ਕੌਮ ਹੈ ਉਹ ਗੈਰਤਮੰਦ ਕੌਮ ਹੈ, ਪਾਕਿਸਤਾਨੀ ਵਰਗੀ ਨਹੀਂ ਹੈ। ਖਾਮੋਸ਼ ਉਹ ਦੇਖੋ ਮਿਲੀਅਨ, ਲੇਕਿਨ ਇਹਨੇ ਵੀ ਦਾਦ ਦਿਓ ਉਹਨੂੰ ਕਿ ਵੀ ਟਰੰਪ ਨੇ ਉੱਥੇ ਕੋਈ ਲਾਠੀ ਚਾਰਜ ਨਹੀਂ ਕੀਤਾ, ਕੋਈ ਨੋਮੀ ਨਹੀਂ ਕਰਵਾਇਆ, ਕੋਈ ਉਹਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਬਾਬਾ ਜੀ ਕਹਿੰਦੇ ਉਹ ਰੋਕਣ ਦੀ ਕੋਸ਼ਿਸ਼ ਕਰ ਵੀ ਨਹੀਂ ਸਕਦਾ। ਮੈਂ ਕਿਹਾ ਬਾਬਾ ਜੀ ਉਹ ਕਿਉਂ? ਬਾਬਾ ਜੀ ਕਹਿੰਦੇ ਹਰ ਬੰਦੇ ਕੋਲ 4 ਹਥਿਆਰ ਨੇ ਉੱਥੇ, ਮਾਂ ਪੈਨਿਕ ਕਰ ਦੇਣਗੇ ਟਰੰਪ ਦੀ ਵੀ ਤੇ ਇੰਤਜ਼ਾਮੀਆ ਦੀ ਵੀ। ਲੱਗੀ ਸਮਝ।